ਅਗਲੀ ਖਬਰ ਦੇ ਵੱਲ ਵਧੀਏ। ਸੈਸ਼ਨ ਨੂੰ ਲੈ ਕੇ ਕਾਫੀ ਗਹਿ ਗੱਚ ਟਸਲ ਹੋਈ ਸੀ ਰਾਜਪਾਲ ਦੇ ਦਰਮਿਆਨ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਦਰਮਿਆਨ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ। ਦੋਵਾਂ ਧਿਰਾਂ ਨੇ ਆਪਣੇ ਪੱਖ ਰੱਖੇ, ਪਰ ਜਿਵੇਂ ਤੁਸੀਂ ਦੱਸਿਆ ਸੀ, ਇੱਕ ਜ਼ਿਕਰ ਕੀਤਾ ਸੀ ਬੜੀ ਤਫਸੀਲ ਦੇ ਨਾਲ ਕਿ ਸੁਪਰੀਮ ਕੋਰਟ ਦੇ ਵਿੱਚੋਂ ਰਾਜਪਾਲ ਨੂੰ ਆਹ ਝਾੜਾਂ ਪਈਆਂ ਨੇ। ਖਬਰ ਕਹਿ ਰਹੀ ਹੈ ਕਿ ਨਵੰਬਰ ਦੇ ਆਖਰੀ ਹਫ਼ਤੇ ਹੋ ਸਕਦਾ ਹੋਵੇਗਾ ਸਰਦਰੁੱਤ ਸੈਸ਼ਨ ਜੀ। ਬਿਲਕੁਲ ਜੀ, ਜਿਸ ਦਿਨ ਸੁਪਰੀਮ ਕੋਰਟ ਤੋਂ ਫੈਸਲਾ ਆਇਆ ਸੀ, ਜਿਸ ਦਿਨ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਤਾੜਨਾ ਕਰਦਿਆਂ ਕਿਹਾ ਸੀ ਕਿ ਅੱਗ ਨਾਲ ਨਾ ਖੇਡੋ, ਸੋ ਉਸੇ ਦਿਨ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤੈਅ ਕਰ ਲਿਆ ਸੀ ਕਿ ਆਪਾਂ ਹੁਣ ਸਰਦਰੁੱਤ ਸੈਸ਼ਨ ਬੁਲਾਉਣਾ ਤੇ ਬਜਟ ਸੈਸ਼ਨ ਦੀ ਫਾਈਲ ਬੰਦ ਕਰ ਦੇਣੀ ਜੀ। ਸੋ ਬਜਟ ਸੈਸ਼ਨ ਨੂੰ ਹੁਣ ਪੂਰੀ ਤਰ੍ਹਾਂ ਸਮੇਟਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਆ। ਉਹਦੇ ਲਈ ਵਿਧਾਨ ਸਭਾ, ਸਰਕਾਰ, ਰਾਜਪਾਲ, ਇਹ ਸਾਰਿਆਂ ਦੇ ਵਿਚਾਲੇ ਤਾਲਮੇਲ ਬਣ ਰਿਹਾ। ਪਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮਤਲਬ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰੀ ਆਪਣਾ ਲੈਟਰ ਪੈਡ ਕਿਤੇ ਰੱਖ ਕੇ ਭੁੱਲ ਗਏ, ਮੁੜ ਕੇ ਅਜੇ ਚਿੱਠੀ ਨਹੀਂ ਲਿਖੀ ਕੋਈ। ਠੀਕ ਹੈ, ਅਜੇ ਕੋਈ। ਬੇਸ਼ੱਕ ਹੁਣ ਤੱਕ ਮਾਨ ਸਰਕਾਰ ਨੂੰ ਕਰੀਬ 18 ਚਿੱਠੀਆਂ ਲਿਖ ਚੁੱਕੇ ਨੇ ਤੇ ਕਦੇ ਕਹਿੰਦੇ ਨੇ ਜੀ ਮੈਨੂੰ ਆ ਜੂਨ ਵਾਲਾ ਸੈਸ਼ਨ ਮਨਜ਼ੂਰ ਨਹੀਂ ਤੁਹਾਡਾ, ਫਿਰ ਕਹਿੰਦੇ ਹੁਣ ਫਰਵਰੀ ਅਕਤੂਬਰ 'ਚ ਜਿਹੜਾ ਬੁਲਾਇਆ ਸੀਗਾ ਸੈਸ਼ਨ ਇਹ ਗੈਰ ਕਾਨੂੰਨੀ ਹੈ ਜੀ, ਤੁਸੀਂ ਮੇਰੇ ਤੋਂ ਮਨਜ਼ੂਰੀ ਨਹੀਂ ਲਈ ਜੀ, ਮੈਂ ਇਹ ਬਿੱਲ ਸਹੀ ਨਹੀਂਗਾ ਜੀ, ਪਹਿਲਾਂ ਮੇਰੀ ਚਿੱਠੀ ਦਾ ਜਵਾਬ ਦਿਓ ਜੀ। ਸੋ ਬੜਾ ਚਿੱਠੀ ਪੱਤਰ ਚੱਲ ਰਿਹਾ ਸੀ ਜੀ। ਸੋ ਪਰ ਸੁਪਰੀਮ ਕੋਰਟ ਦੀਆਂ ਝਾੜਾਂ ਤੋਂ ਬਾਅਦ ਨਾ ਤਾਂ ਕੋਈ ਟਿੱਕਾ ਟਿੱਪਣੀ ਕੀਤੀ ਹਾਲ ਤੱਕ, ਨਾ ਕੋਈ ਇਹ ਚਿੱਠੀ ਪੱਤਰ ਲਿਖਿਆ। ਹਾਂ, ਪਰ ਪੰਜਾਬ ਸਰਕਾਰ ਨੇ ਤੈਅ ਕਰ ਲਿਆ ਕਿ ਅਸੀਂ ਬਜਟ ਸੈਸ਼ਨ ਨੂੰ ਸਮੇਟ ਦੇਣਾ ਤੇ ਨਵੇਂ ਸੈਸ਼ਨ ਦੀ ਮਨਜ਼ੂਰੀ ਦੇ ਲਈ ਬਕਾਇਦਾ ਕੈਬਨਿਟ ਪਹਿਲਾਂ ਹਾਮੀ ਭਰੂਗੀ। ਉਹ ਕੈਬਨਿਟ ਦੀ ਹਾਮੀ, ਮਨਜ਼ੂਰੀ ਜਾਂ ਕੈਪਟਨ ਦਾ ਮਤਲਬ ਕੈਬਨਿਟ ਦਾ ਹਵਾਲਾ ਕਿ ਇਹਨਾਂ ਦਿਨਾਂ ਸੈਸ਼ਨ ਬੁਲਾਇਆ ਜਾਵੇ ਤੇ ਉਹ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਹੋਰਾਂ ਕੋਲ ਜਾਊਗਾ। ਕੁਲਤਾਰ ਸੰਧਵਾ ਹੋਰੀ ਫਿਰ ਉਹ ਸੈਸ਼ਨ ਦੀਆਂ ਤਰੀਕਾਂ ਤੈਅ ਕਰਕੇ, ਕਿਉਂਕਿ 3 ਜਾਂ 4 ਦਿਨਾਂ ਦਾ ਸਰਦਰੁੱਤ ਸੈਸ਼ਨ ਹੋ ਸਕਦਾ ਹੈ, ਤੇ ਉਹ ਸੈਸ਼ਨ ਵਾਲੀ ਫਾਈਲ ਫਿਰ ਉਹ ਰਾਜਪਾਲ ਕੋਲ ਜਾਊਗੀ ਤੇ ਰਾਜਪਾਲ ਜੀ ਬਿਨਾਂ ਕਿਸੇ ਹਿਲਜੁਲ ਤੋਂ, ਬਿਨਾਂ ਕਿਸੇ ਦਿੱਕਤ ਤੋਂ ਮਨਜ਼ੂਰੀ ਦੇ ਕੇ ਭੇਜਣਗੇ ਕਿ ਹਾਂ ਜੀ ਇੰਨੀ ਤਰੀਕ ਨੂੰ ਸਰਦਰੁੱਤ ਸੈਸ਼ਨ ਬੁਲਾ ਦਿਓ, ਕਿਉਂਕਿ ਜਿੰਨੀ ਕੁ ਝਾੜ ਝੰਬ ਹੋਈ ਆ ਅਜੇ 6 ਮਹੀਨੇ ਤਾਂ ਨਹੀਂ ਬੋਲਣ ਜੋਗੇ ਜੀ। ਸੋ ਇਸ ਤੋਂ ਬਾਅਦ ਫਿਰ ਉਹ ਸੈਸ਼ਨ ਸ਼ੁਰੂ ਹੋਊਗਾ। ਹਾਂ, ਇਹ ਤੈਅ ਆ ਸੈਸ਼ਨ ਦੇ ਵਿੱਚ ਕੁਝ ਰੁਕੇ ਕੰਮਾਂ ਨੂੰ, ਕੁਝ ਰੁਕੇ ਬਿੱਲਾਂ ਨੂੰ, ਕੁਝ ਨਵੇਂ ਪੁਰਾਣੇ ਬਿੱਲ ਜਿਨ੍ਹਾਂ ਨੂੰ ਮਨਜ਼ੂਰੀ ਦਿਵਾਉਣਾ ਚਾਹੁੰਦੀ ਹੈ ਸਰਕਾਰ, ਪਾਸ ਕਰਨਾ ਚਾਹੁੰਦੀ, ਬੜੀ ਆਸਾਨੀ ਨਾਲ ਪਾਸ ਕਰਨ ਦੀ ਕਵਾਇਦ ਚੱਲ ਜੂਗੀ। ਪਰ ਸਵਾਲ ਇਹ ਹੈ ਕਿ ਕੀ ਸਰਦਰੁੱਤ ਸੈਸ਼ਨ ਦੇ ਵਿੱਚ ਕੋਈ ਬਿੱਲ ਪਾਸ ਕਰਾਉਣ ਦੀ ਕਵਾਇਦ ਹੋਊਗੀ ਜਾਂ SYL ਤੇ ਪੰਜਾਬ ਦੇ ਪਾਣੀਆਂ ਤੇ ਮੁੜ ਕੇ ਚਰਚਾ ਹੋਊਗੀ, ਕਿਉਂਕਿ ਉਹ ਮਸਲਾ ਤਾਂ ਖੜਾ ਹੈ ਜੀ। ਮਾਨ ਸਰਕਾਰ ਨੇ ਜਦੋਂ 2 ਰੋਜ਼ਾ ਸੈਸ਼ਨ ਬੁਲਾਇਆ ਸੀ ਅਕਤੂਬਰ ਮਹੀਨੇ ਦਾ, ਜਿਹਦੇ ਨਾਲ ਰਾਜਪਾਲ ਦੀ ਟਸਲ ਹੋਈ ਸੀ, ਉਹਦੇ ਬਾਵਜੂਦ ਬੁਲਾਇਆ ਸੀ ਔਰ ਬੁਲਾ ਕੇ ਕਹਿਤਾ ਸੀ ਕਿ ਹੁਣ ਕੋਈ ਨਾ ਮਨਜ਼ੂਰੀ ਲੈ ਕੇ ਆਵਾਂਗੇ। ਕਿਆ ਸੀਗਾ ਜੀ। ਤੇ ਉਹ ਸੈਸ਼ਨ ਦੀ ਚਰਚਾ ਉੱਥੇ ਹੀ ਬੰਦ ਹੋ ਗਈ ਸੀ, ਪਾਣੀ ਵਾਲੇ ਮਸਲੇ ਦੀ, SYL ਵਾਲੀ ਮਸਲੇ ਦੀ। ਕੀ ਪੂਣੀ ਉੱਥੋਂ ਹੀ ਕੱਤੋਗੇ ਜਨਾਬ? ਜੀ ਜੀ, ਕੀ ਗੱਲ ਉੱਥੋਂ ਹੀ ਸ਼ੂ ਹੋਣਗੇ? ਕਿਉਂਕਿ ਮਸਲਾ ਤਾਂ ਹੱਲ ਨਹੀਂ ਹੋਇਆ 1 ਨਵੰਬਰ ਵਾਲੀ ਬੈਠਕ 'ਚ ਕੋਈ। 1 ਨਵੰਬਰ ਵਾਲੀ 'ਚ ਤੁਸੀਂ ਇਹ ਤਾਂ ਦੱਸਿਆ, ਫਰੇਮਵਰਕ ਤਾਂ ਕੀਤਾ ਕਿ ਭਾਈ ਆਹ ਤੇਰੇ ਜ਼ਿੰਮੇਵਾਰ, ਆਹ ਤੇਰੇ ਜ਼ਿੰਮੇਵਾਰ, ਆਹ ਤੇਰੇ ਜ਼ਿੰਮੇਵਾਰ, ਪਰ ਹੁਣ ਜ਼ਿੰਮੇਵਾਰੀ ਤੋਂ ਅੱਗੇ ਵੱਧ ਕੇ ਮਸਲੇ ਦਾ ਹੱਲ ਕੀ ਕਰ ਰਿਹਾ ਸਰਕਾਰ ਨੇ, ਉਹ ਨਹੀਂ ਦੱਸਿਆ। ਜੀ ਜੀ। ਸੋ ਇਸ ਲਈ ਪੰਜਾਬ ਉਮੀਦ ਕਰਦਾ ਕਿ ਜਿਹੜਾ ਸਰਦਰੁੱਤ ਸੈਸ਼ਨ 3 ਜਾਂ 4 ਰੋਜ਼ਾ ਹੋਊਗਾ, ਉਹਦੇ ਵਿੱਚ ਪਾਣੀਆਂ ਦੇ ਮਸਲੇ ਦੇ ਹੱਲ ਲਈ ਸਰਕਾਰ ਕੋਈ ਪਹਿਲ ਕਦਮੀ ਕਰਦੀ ਵੀ ਨਜ਼ਰ ਆਊਗੀ, ਜਾਂ ਇਹ ਰੂਟੀਨ ਸੈਸ਼ਨ ਹੋ ਜਾਊਗਾ ਕਿ SYL ਵਾਲਾ ਚੈਪਟਰ ਫਿਲਹਾਲ ਬੰਦ ਹੈ ਜੀ, ਹਲੇ ਲੋੜ ਹੀ ਨਹੀਂ ਉਹਦੀ, ਜਦੋਂ ਫਿਰ ਮੁੱਦਾ ਬਣੂਗਾ ਫਿਰ ਗੱਲ ਕਰ ਲਾਂਗੇ। ਸੋ ਇਹ ਦੇਖਣ ਵਾਲੀ ਗੱਲ ਹੋਗੀ। ਪਰ ਇਹ ਸਰਦਰੁੱਤ ਸੈਸ਼ਨ ਕਾਫੀ ਹਗਾਮਿਆਂ ਭਰਪੂਰ ਵੀ ਹੋਣ ਦੀ ਉਮੀਦ ਆ, ਕਿਉਂਕਿ ਇਹ ਤੋਂ ਬਾਅਦ ਫਿਰ ਲਗਭਗ ਚੋਣਾਂ ਨੇੜੇ ਜਾ ਪੈਣੀਆਂ ਤੇ ਉਧਰ ਬਜਟ ਸੈਸ਼ਨ ਨੇੜੇ ਤੇੜੇ ਹੋਣਾ, ਲੋਕ ਸਭਾ ਚੋਣਾਂ ਹੋਣੀਆਂ, ਸੋ ਸਾਰਿਆਂ ਦੇ ਦੌਰਾਨ ਜਾ ਕੇ ਚਰਚਾ ਹੋਣੀ ਹੈ। ਸੋ ਇਸ ਲਈ ਹੁਣ ਜੀ ਪਿਛਲਾ ਬਜਟ ਸੈਸ਼ਨ ਬੰਦ ਤੇ ਅਗਲੇ ਸਰਦਰੁੱਤ ਸੈਸ਼ਨ ਲਈ ਰਾਜਪਾਲ ਕੋਲ ਮਨਜ਼ੂਰੀ ਮਿਲਣਾ ਤੈਅ, ਤੇ ਇਸ ਲਈ ਨਵੰਬਰ ਦੇ ਆਖਰੀ ਹਫ਼ਤੇ 'ਚ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ 3 ਜਾਂ 4 ਰੋਜ਼ਾ ਸੈਸ਼ਨ ਹੋਣਾ ਹੀ ਹੋਣਾ, ਜਿਹਦੀ ਆਉਂਦੇ ਇਸ ਹਫ਼ਤੇ ਦੇ ਦਰਮਿਆਨ ਹੀ ਕੈਬਨਿਟ ਬੈਠਕ 'ਚੋਂ ਲੈ ਕੇ ਮਨਜ਼ੂਰੀ ਪਾ ਕੇ ਕਾਰਵਾਈ ਅੱਗੇ ਪਾਈ ਜਾਊਗੀ। ਜੀ ਜੀ। ਤੇ ਸ਼ਰਮਾ ਜੀ, ਇਹ ਵੀ ਗੱਲ ਆ ਨਾ ਕਿ ਹੁਣ ਜਿਹੜੀ ਬਹਿਸ 'ਚ ਸੱਦਿਆ ਸੀ ਮੁੱਖ ਮੰਤਰੀ ਸਾਹਿਬ ਨੇ, ਉਹ ਬਹਿਸ ਹੁਣ ਵਿਧਾਨ ਸਭਾ 'ਚ ਵੀ ਹੋ ਜੇ ਤਾਂ ਬਿਹਤਰ ਹੈ, ਕਿਉਂਕਿ ਚਲੋ ਉੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੈਗੇ ਨੇ, ਮਾੜੇ ਮੋਟੇ ਜਿੰਨੇ ਵੀ ਹੈਗੇ ਨੇ। ਚਲੋ ਹੋ ਜੇ, ਜੇ ਕਰਾਉਣਾ ਚਾਹਣਗੇ ਤਾਂ ਹੀ ਹੈ। ਹਾਂਜੀ ਹਾਂਜੀ। ਤੇ ਅਗਲੀ ਖਬਰ ਦੇ ਵੱਲ ਵਧੀਆ। ਬਹਿਸ, ਹਾਂਜੀ ਹਾਂਜੀ ਹਾਂਜੀ, ਜੇ ਬਹਿਸ ਕਰਾਉਣੀ ਹੁੰਦੀ ਤਾਂ ਬਹਿਸ ਪਹਿਲਾਂ ਹੀ ਪੰਜਾਬ ਦੀ ਵਿਧਾਨ ਸਭਾ 'ਚ ਹੁੰਦੀ। ਹਾਂਜੀ ਬਿਲਕੁਲ, ਡਰਾਮਾ ਸਟੇਜ ਤੇ ਨਾ ਹੁੰਦੀ ਫਿਰ। ਤੇ ਸ਼ਰਮਾ ਜੀ, ਖੁਦ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਬੈਠਕਾਂ ਵਧਾਉਣੀਆਂ ਚਾਹੀਦੀਆਂ, ਬੈਠਕਾਂ ਹੁਣ ਸੱਤਾ ਦੇ ਵਿੱਚ ਆ, ਵਧਾ ਲੈਣ ਬੈਠਕਾਂ। ਨਾ ਹੁਣ ਤਾਂ 2 ਤੋਂ 3 ਦਿਨ ਹੋ ਜਾਵੇ ਤਾਂ ਔਖੇ ਹੋ ਜਾਂਦੇ ਨੇ ਕਿ ਬਸ ਛੇਤੀ ਕਰੋ। ਜੀ।
ਕਿਉਂਕਿ ਆਪਣਾ ਜਿੰਨੀ ਕ ਆਪਣੀ ਸਕ੍ਰਿਪਟ ਲਿਖੀ ਹੁੰਦੀ ਹੈ ਉਹ ਤਾਂ ਨਿਬੜ ਜਾਂਦੀ ਹੈ ਨਾ ਫਿਰ ਉਹ ਤੋਂ ਬਾਅਦ। ਤੇ